ਜਿਹੜੀ ਮਾਂ ਠੰਡੀ ਛਾਂ ਇਧਰ ਅੱਖਾਂ ਖੋਲ ਕੇ ਵੇਖ सूरज अल प्यो खलोता दे कंड करके और कंड सड़ गई आ तां मां ठंडी चाई पखा अबू दे पैसियां नाले बिल अबू ने देना ही। मैं मां का इनकार नहीं कर रहा लेकिन पुत्र थोड़ी आंख खोल के वे पीछे बारी वो सड़ गया तारे दा सारा तात को तेरी अम्मा चावे बैठे थे वो सड़ गया बेचारा ओदा चम सड़ गया इधर फिर तू छावे बैठा था उस बेचारे को पूछता ही कोई नहीं ना पुत्र डंडी ना मारो ਸਾਡੇ ਇੱਕ ਇੱਥੇ ਮੁੰਡੇ ਨੂੰ ਹਨਾ ਬਾਹਰ ਜਾਣ ਦਾ ਸ਼ੌਕ ਪੈ ਗਿਆ। ਕਹਿੰਦਾ ਵੀ ਆ ਕੀ ਤੁਸੀਂ ਹਰ ਟਾਈਮ ਡੰਗਰਾਂ 'ਚ ਵੜੇ ਰਹਿੰਦੇ, ਕੋਈ ਦੋ ਡੰਗਰ ਵੇਚ ਕੇ ਤੇ ਇੱਕ ਵਾਰੀ ਮੇਰਾ ਜਹਾਜ਼ ਦੀ ਪੌੜੀ ਨੂੰ ਹੱਥ ਪਾ ਦੋ ਮੈਂ ਵੱਟ ਕੱਢ ਦੇਵਾਂਗਾ। ਉਹਨੂੰ ਸਮਝਾਇਆ ਵੀ ਕੀ ਪਰਦੇਸ ਜਾ ਕੇ ਤੂੰ ਕੀ ਕਰਨਾ, ਅਤੇ ਆਪਣਾ ਕੰਮ ਆ ਲੱਗਾ ਰਿਹਾ। ਆਖੇ ਨਹੀਂ ਇੱਥੇ ਕੁਛ ਨਹੀਂ, ਮੈਂ ਬਾਹਰ ਜਾਣਾ। ਉਹ ਦੋ ਕੁ ਮੱਝਾਂ ਚੰਗੀਆਂ ਭਲੀਆਂ ਦੁੱਧ ਦਿੰਦੀਆਂ ਫੂਕ ਕੇ ਤੇ ਜਹਾਜ਼ ਦੀ ਪੌੜੀ ਨੂੰ ਉਹਦਾ ਹੱਥ ਪਵਾਇਆ। ਉੱਥੇ ਚੱਲ ਗਿਆ, ਉੱਥੇ ਮਾਰ ਸਮੁੰਦਰ ਦੇ ਆਲੇ ਦੁਆਲੇ ਤਸਵੀਰਾਂ ਖਿੱਚ ਕੇ ਤੇ ਘਲਾਵੇ। ਕਦੀ ਉੱਤੇ ਗਾਣੇ ਲਾ ਕੇ ਆਖੇ ਬਾਪੂ ਦੇ ਸਿਰ ਤੇ ਬੜੀ ਐਸ਼ ਕਰ ਲਈ ਆ, ਹੁਣ ਆਪਣੇ ਸਿਰ ਪੈਰਾਂ ਤੇ ਖਲੋ ਕੇ ਦਿਖਾਣਾ। ਉਹ ਮਹੀਨਾ ਕੁ ਲੰਘਿਆ, ਉਹਨੂੰ ਕਿਹਾ ਵੀ ਕੋਈ ਕੁਛ ਘਲਾ ਘਲੂ, ਅੱਗੋਂ ਬਣਾ ਸਵਾਰ ਕਹਿੰਦਾ ਵੀ ਘਲਾਉਣ ਦਿਆ ਤਾਂ ਪਿਆ ਤਸਵੀਰਾਂ। ਉਹਨੂੰ ਕਿਹਾ ਵੀ ਕੋਈ ਮਾਲ ਮੂਲ ਘਲਾ, ਜਿਹੜੀਆਂ ਦੋ ਮੱਝਾਂ ਦੁੱਧ ਦਿੰਦੀਆਂ ਸੀ ਉਹ ਵੇਚ ਕੇ ਤੇ ਤੈਨੂੰ ਘਲਾਤਾ, ਅਤੇ ਕਾਵਾ ਪੀ ਅੰਦਰ ਖੁਸ਼ਕ ਹੋਇਆ, ਕੋਈ ਅੰਦਰ ਹਰਾ ਕਰੀਏ। ਲਿਆ ਗੰਗਾ ਹੀ ਉਲਟੀ ਬਹਿ ਗਈ। ਉਹ ਕੋ ਮੰਗਣੇ ਹੀ ਭਾਰੇ ਪੈ ਗਏ। ਕਹਿੰਦਾ ਵੀ ਆਹ ਮਹੀਨੇ ਦੇ ਕੰਮ ਨਹੀਂ ਚੱਲਿਆ ਤੇ ਕੁਛ ਮੈਨੂੰ ਇੱਥੋਂ ਫੜ ਦਾੜ ਕੇ ਤੁਸੀਂ ਖਰਚਾ ਘਲਾਓ। ਉਹਨੂੰ ਇੱਥੋਂ ਫੜ ਦਾੜ ਕੇ ਖਰਚਾ ਘਲਾਇਆ। ਅਗਲਾ ਮਹੀਨਾ ਆਖੇ ਅਗਲੇ ਮਹੀਨੇ ਵੱਟ ਕੱਢ ਦੇਵਾਂਗਾ। ਉਹ ਅਗਲਾ ਮਹੀਨਾ ਆਇਆ, ਨਾ ਦੱਸਿਆ ਨਾ ਪੁੱਛਿਆ ਤੇ ਘਰੇ ਆ ਵੜਿਆ। ਆਖੇ ਜੀ ਸਰਪ੍ਰਾਈਜ਼। ਮੈਂ ਕਿਹਾ ਵੀ ਕਾਹਦਾ ਸਰਪ੍ਰਾਈਜ਼, ਤੂੰ ਉੱਥੇ ਬੁਰਜ ਖਲੀਫਾ ਖਰੀਦ ਕੇ ਆ ਗਿਆ। ਆਖੇ ਨਹੀਂ ਉੱਥੇ ਦੇ ਵੀ ਹਾਲਾਤ ਕੋਈ ਨਹੀਂ, ਉੱਥੇ ਕੋਈ ਕੰਮ ਕੁੰਮ ਹੀ ਹੈ ਨਹੀਂ ਗੇ। ਮੈਂ ਕਿਹਾ ਅੱਛਾ ਵੀ ਆਹ ਵੱਟ ਕੱਢਣ ਦੀ ਗੱਲ ਕਰਦਾ ਸੀ, ਤੂੰ ਤਾਂ ਵਾਕਈ ਕਸਰ ਨਹੀਂ ਛੱਡੀ ਵੱਟ ਕੱਢਣੇ ਵਾਲੀ। ਉਹਨੇ ਆਪ ਦਾ ਕੀ ਪੈਰਾਂ ਤੇ ਖਲੋਣਾ ਸੀਗਾ, ਉਹ ਚੰਗਾ ਭਲਾ ਆਪਣਾ ਚੱਲਦਾ ਫਿਰਦਾ ਬੁੜਾ ਉਹਨੇ ਮੰਜੇ ਤੇ ਪਾ ਦਿੱਤਾ। कभी कभी खामोश हो जाना भी बेहतर ही होता है, बजाय इसके कि हम लोगों को सुना सुना कर बताएं कि हमें कैसा महसूस हो रहा है। ये अमर उस वक्त मजीद तकलीफ का बायस बनता है जब लोग हमें सुन तो रहे होते हैं मगर हमारी कैफियत, दर्द और तकलीफ को समझ नहीं पा रहे होते। अशफाक अहमद लिखते हैं कि एक सवाल ने मुझे हमेशा बहुत परेशान किया कि आखिर मोमिन और मुस्लिम में फर्क क्या है। बहुत से लोगों से सवाल पूछा मगर किसी से भी कोई तसल्ली बख्श जवाब मौसूल ना हुआ। एक दफा गांव से गुजर रहा था, देखा कि एक बाबा गन्ने काट रहा है। न जाने क्यों दिल में ख्याल आया कि इनसे ये सवाल पूछूं। मैंने बाबा जी को सलाम किया और इजाजत लेकर सवाल पूछा। बाबा जी ने थोड़ी देर मेरी तरफ देखा और जवाब दिया, पुत्र मुसलमान वो अल्लाह जान लावे मुसलमानों। कल एक बीबी मेरे को आ गई, कहने लगी मौलवी जी आ जेड़ा मेरा मुंडा आवे ये खुराक भी बड़ी इनू मैं खुआनी आ, इनू मैं देसी घ्यो दियां चूरियां कुट के खुआनी आवे, ये तो दिनों दिन सुकदा जा रहा आवे। मौलवी जी इनू को दम कर दे, को मोटा हो जावे। मैं कह नहीं भैने इनू टच मोबाइल लै दिता वे, आदि एक ओप्पो लै दिता है, 60,000 का मोबाइल लै दिता वे। मैं कह भैने ने मोटा कट्टा होना है सारा